ਬੋਲੋ। ਜਦੋਂ ਖਤ ਦਿੱਤਾ ਲਿਆ ਕਾਸਦਾ ਨੇ। ਓਕੇ, ਜਦੋਂ ਖਤ ਲਿੱਤਾ, ਜਦੋਂ ਖਤ ਦਿੱਤਾ ਲਿਆ ਕਾਸਦਾ ਨੇ, ਨੱਢੀ ਹੀਰ ਨੇ ਤੁਰਤ ਪੜਾਇਆ ਹੀ। ਕਾਸਦ ਜਿਹੜਾ ਉਹ ਮੈਸੇਂਜਰ ਹੁੰਦਾ ਹੈ ਐਗਜ਼ੈਕਟਲੀ। ਤੇ ਜਦੋਂ ਖਤ ਆਇਆ ਤੇ ਹੀਰ ਨੇ ਤੁਰਤ ਮਤਲਬ ਫੌਰਨ, ਇਮੀਡੀਏਟਲੀ ਸਾਰੇ ਮਾਮਲੇ ਉੱਤੇ ਵਿਜਾਬ, ਸਾਰੇ ਮਤਲਬ ਵਿਜਾਬ ਜਿਹੜੀਆਂ, ਵਿਜਾਬ ਦਾ ਮਤਲਬ ਹੈ ਫਿਕਰ ਕਰਨਾ, ਵਰੀ ਕਰਨਾ, ਗੌਰ ਕਰਨਾ, ਸਾਰੇ ਮਾਮਲੇ ਉੱਤੇ ਵਿਜਾਬ, ਸਾਰੇ ਗਿਲਾ ਲਿਖਿਆ ਵਿੱਚ ਬਾਚ ਸੁਣਾਇਆ ਹੀ। ਤੇ ਮਤਲਬ ਇਹ ਹੈ ਕਿ ਜਿਹੜੇ ਉਹਦੇ ਚ ਗਿਲੇ ਵੀ ਲਿਖੇ ਸਨ ਰਾਂਝੇ ਦੇ, ਉਹ ਵੀ ਉਹਨੂੰ ਸੁਣਾਏ। ਗੱਲੋਂ ਮੋੜ ਕੇ ਦੇਵਰ ਅਸਾੜੜੇ ਨੂੰ, ਮੁੰਡਾ ਰੁੱਸ ਹਜ਼ਾਰਿਓਂ ਆਇਆ ਹੀ। ਇਹ ਤਾਂ ਸਾਫ਼ ਹੀ ਹੈ। ਹੀਰ ਸੱਦ ਕੇ ਰਾਂਝਣੇ ਯਾਰ ਤਾਈਂ, ਸਾਰਾ ਮਾਮਲਾ ਖੋਲ ਸੁਣਾਇਆ ਹੀ। ਅਗਲਾ ਬਣ ਜੀ, ਤੇ ਠੀਕ ਹੋ ਗਿਆ ਜੀ? ਕੋਈ ਸਵਾਲ ਤੇ ਨਹੀਂ ਇਹਦੇ ਚ? ਠੀਕ ਠੀਕ। ਭਾਈਆਂ ਭਾਬੀਆਂ ਚਾਹ ਜਵਾਬ ਦਿੱਤਾ, ਸਾਨੂੰ ਦੇਸ ਥੀ ਚਾਹ ਤਰਾਇਓ ਨੇ। ਇਹ ਰਾਂਝਾ ਜਿਹੜਾ ਹੈ ਇਹਦੇ ਨਾਲ ਗੱਲ ਕਰ ਰਿਹਾ ਹੈ। ਭਾਈਆਂ ਭਾਬੀਆਂ ਚਾਹ ਜਵਾਬ ਦਿੱਤਾ, ਸਾਨੂੰ ਦੇਸ ਥੀ ਚਾਹ ਤਰਾਇਓ ਨੇ। ਤਰਾਉਣਾ ਦਾ ਲਫ਼ਜ਼ ਦਾ ਮਤਲਬ ਹੁੰਦਾ ਹੈ ਸਕੇਅਰ ਹੋ ਜਾਣਾ, ਸਕੇਅਰ ਕਰ ਦੇਣਾ। ਜੇ ਤੁਸੀਂ ਬੋਲਦੇ ਹੋ ਨਾ ਕਦੀ ਕਦੀ, ਮੇਰਾ ਤੇ ਤੂੰ ਤਰਾ ਹੀ ਕਰ ਦਿੱਤਾ, ਤੇ ਇਹ ਉਹ ਤਰਾ ਹੈ, ਕਿਸੇ ਨੂੰ ਸਕੇਅਰ ਕਰਕੇ ਤੇ ਉੱਤੋਂ ਨਸਾ ਦੇਣਾ। ਭੋਏ ਖੋ ਕੇ ਬਾਪ ਦਾ ਮੁਲਕ ਵਿਰਸਾ, ਮੈਨੂੰ ਆਪਣੇ ਗਲੋਂ ਚਾ ਲਾਏ ਉਹਨੇ। ਭੋਏ ਜਿਹੜੀ ਹੈ ਉਹ ਜ਼ਮੀਨ ਹੈ, ਤੇ ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂ ਚ ਕਿ ਵਾਰਿਸ ਸ਼ਾਹ ਜਿਹੜੀ ਕਾਬਲੇ ਕਾਸ਼ਤ ਜ਼ਰਖੇਜ਼ ਜ਼ਮੀਨ, ਉਹਦੇ ਲਈ ਭੋਏ ਦਾ ਲਫ਼ਜ਼ ਵਰਤਦਾ, ਤੇ ਬਾਕੀ ਸਾਰਾ ਜਿਹੜਾ ਲੈਂਡ ਮਾਸ ਹੈ ਉਹਦੇ ਲਈ ਜ਼ਮੀਨ ਦਾ ਲਫ਼ਜ਼ ਬੋਲਦਾ ਹੈ, ਲਿਖਦਾ ਹੈ। ਸੋ ਜਦੋਂ ਵੀ ਕਾਬਲੇ ਕਾਸ਼ਤ ਜ਼ਮੀਨ ਦਾ ਜ਼ਿਕਰ ਹੁੰਦਾ ਹੈ ਤੇ ਉੱਥੇ ਲਫ਼ਜ਼ ਜਿਹੜਾ ਹੈਗਾ ਉਹ ਭੋਏ ਹੁੰਦਾ ਹੈ। ਭੋਏ ਖੋ ਕੇ ਬਾਪ ਦਾ ਲਿਆ ਵਰਸਾ, ਮਤਲਬ ਮੇਰੇ ਪਿਓ ਦਾ ਜਿਹੜੀ ਵਿਰਾਸਤ ਸੀ, ਉਹ ਤੇ ਤੁਸੀਂ ਮੇਰੇ ਕੋਲੋਂ ਜ਼ਮੀਨ ਖੋ ਕੇ ਲੈ ਲਿਆ, ਮੈਨੂੰ ਆਪਣੇ ਗਲੋਂ ਚਲਾਏ ਉਹਨੂੰ, ਤੇ ਮੈਨੂੰ ਤੁਸੀਂ ਅਬੈਂਡਨ ਕਰ ਦਿੱਤਾ ਯਾਰ, ਮੈਨੂੰ ਆਪਣੇ ਆਪ ਤੋਂ ਦੂਰ ਕਰ ਦਿੱਤਾ। ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਨਾ ਤੋਲ ਨਿਭਾਇਓ ਨੇ। ਮੈਨੂੰ ਦੇ ਜਵਾਬ ਚਾ ਕੱਢਿਓ ਨੇ, ਹਲ ਜੋ ਕਿਆਰੜਾ ਵਾਇਓ ਨੇ। ਮਤਲਬ ਮੈਨੂੰ ਜਵਾਬ ਦੇ ਕੇ ਭਰਜਾਈਆਂ ਨੇ ਕਢਾ ਦਿੱਤਾ, ਤੇ ਜਿਹੜੀ ਮੇਰੀ ਜ਼ਮੀਨ ਸੀਗੀ ਉਹਦੇ ਵਿੱਚ ਉਹਨਾਂ ਨੇ ਆਪਣੇ ਹਲਾਂ ਦੇ ਨਾਲ ਕਿਆਰੇ ਬਣਾ ਲਏ। ਹਲ ਜੋ ਕਿਆਰੜਾ ਵਾਇਓ ਨੇ, ਇਹ ਮਤਲਬ ਇਹਦੀ ਟੈਕਸਟ ਦੀ ਜਿਹੜੀ ਜਿੰਨੇ ਲਫ਼ਜ਼ ਨੇ, ਇਹਨਾਂ ਨੂੰ ਸਮਝ ਕੇ
करो तुसी। ठीक समझ आ गई ना हाल जो क्या रड़ावा है? जी जी। अच्छा। रल रन खसमा मैनू ठिठ कीता, मेरा अर्श दा किंगरा ढायो ने। मियां बीवियां ने इकट्ठे होके ते मैनू ठिठ कीता, यानी मैनू उन्होंने की कहना चाहिए, मजाक उड़ाया मेरा। मजाक तो थोड़ा ज्यादा ह्यूमिलिएट किया। डॉक्टर साहब बैकग्राउंड से ਤੁਹਾਡਾ आवाज आ रही टीवी ਦੀ ਜ਼ਿਆਦਾ ਮੁਸਲਸਲ। ओ यार हाँ तुसी ठीक कह रहे हो, मैनू मैं लभा कितों रिमोट तो देख लो जो कॉल रिमोट ਨੂੰ ਤੇ ਬੰਦ ਕਰਾਂ, ਮੈਨੂੰ ਚੇਤਾ ਹੀ ਭੁੱਲ ਗਿਆ ਸੀ। मेरा टीवी चलता रहता है वैसे सारा दिन, ਤੇ मैं देखता बिल्कुल भी नहीं, बस वो बैकग्राउंड च चल रहा होंदा है। ठीक है जी। हाँ जी। नित बोलियां मारदियां जा स्याली, मेरा कढ़ना देश थी चायो ने। अच्छा पहला रन खसमा मैनू ठिठ कीता, मेरा अर्श दा किंगरा ढायो ने। ये जिहड़ा तुसी पहले भी एक बादशाह दा एक्सप्रैशन, एक बादशाह कई थां ते एक्सप्रैशन हो रहा अर्श दा किंगरा ढाउणा, ये तुहानू याद है कि की ਇਹਦਾ मतलब है? ਇਹ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਕਿ ਖੁਦਾ ਦੇ ਦਰਬਾਰ ਦੀ ਜਿਹੜੀ ਕਿਨਾਰੇ ਜਾਂ ਕੰਢੇ ਉਹਦੇ ਜਿਹੜੇ ਉਹਦੀ ਬਾਉਂਡਰੀ ਲਾਈਨ ਹੈ ਦਰਬਾਰ ਦੇ ਜਿੱਥੇ ਰੱਬ ਖੁਦਾ ਉੱਤੇ ਬਹਿੰਦਾ ਹੈ। ਬਿਲਕੁਲ ਇਹਦਾ ਮਤਲਬ ਹੈ ਕਿ ਮੇਰਾ ਜਿਹੜਾ ਦਿਲ ਸੀ, ਯਾਨੀ ਜਿਹੜੇ ਅਸਲ ਮੈਨੇ ਨਹੀਂ ਹੋਇਆ ਕਿ ਮੇਰੇ ਦਿਲ ਦੇ ਜਿਹੜੇ ਨਾਜ਼ੁਕ ਤਰੀਨ ਹਿੱਸੇ ਸਨ ਉਹਨਾਂ ਨੂੰ ਤੁਸੀਂ ਬਰਬਾਦ ਕੀਤਾ ਜੀ। ਨਿਤ ਬੋਲੀਆਂ ਮਾਰਦੀਆਂ ਜਾ ਸਿਆਲੀ, ਮੇਰਾ ਕੱਢਣਾ ਦੇਸ਼ ਸੀ ਚਾਹਿਓ ਨੇ। ਤੇ ਭਰਜਾਈਆਂ ਮੈਨੂੰ ਰੋਜ਼ ਤਾਣੇ ਦਿੰਦੀਆਂ ਸਨ ਕਿ ਜਾ ਸਿਆਲਾਂ ਦੇ ਜਾ ਤੇ ਉਤੋਂ ਹੀਰ ਲਿਆ ਕੇ ਲਿਆ, ਮੇਰਾ ਕੱਢਣਾ ਦੇਸ਼ ਸੀ ਚਾਹਿਓ ਨੇ। ਤੇ ਅਸਲ ਮਕਸਦ ਇਹ ਸੀਗਾ ਕਿ ਮੈਨੂੰ ਉਥੋਂ ਤਖਤ ਹਜ਼ਾਰੇ ਤੋਂ ਕੱਢਣਾ ਹੈ। ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਜੱਟੀ ਮਹਿਰ ਦੇ ਨਾਲ ਦਿਲ ਫਾਇਓ ਨੇ। ਤੇ ਅਸੀਂ ਵੀ ਆ ਕੇ ਹੀਰ ਸਿਆਲ ਦੇ ਚਾਕ ਲੱਗ ਗਏ ਹਾਂ, ਨੌਕਰ ਲੱਗ ਗਏ ਹਾਂ। ਤੇ ਜੱਟੀ ਨੇ ਬੜੇ ਜੱਟੀ ਮਹਿਰ ਦੇ ਨਾਲ ਦਿਲ ਫਾਇਓ ਨੇ। ਜੱਟੀ ਨੇ ਜਿਹੜੀ ਹੈ ਉਹ ਬੜੀ ਮੁਹੱਬਤ ਦੇ ਨਾਲ, ਬੜੀ ਮੁਹੱਬਤ ਨਾਲ ਮੇਰਾ ਦਿਲ ਜਿਹੜਾ ਹੈ ਉਹ ਜਿੱਤਿਆ ਹੈ। ਹੁਣ ਚਿੱਠੀਆਂ ਘਲ ਕੇ ਗਲੀਆਂ ਨੇ ਰਾਖਾ ਖੇਤੜੇ ਦਾ ਜਦੋਂ ਚਾਹਿਓ ਨੇ। ਤੇ ਹੁਣ ਇਹ ਜਿਹੜੀਆਂ ਚਿੱਠੀਆਂ ਲਿਖ ਕੇ ਤੇ ਮੈਨੂੰ ਵਾਪਸ ਬੁਲਾ ਰਹੇ ਨੇ ਨਾ, ਇਹ ਵੀ ਕੋਈ ਸਿੰਸੀਅਰਲੀ ਨਹੀਂ ਬੁਲਾ ਰਹੇ। ਹੁਣ ਇਹਨਾਂ ਨੂੰ ਆਪਣੇ ਖੇਤਾਂ ਲਈ ਕੋਈ ਗਾਰਡ ਚਾਹੀਦਾ ਹੈ ਤੇ ਉਹ ਇਹ ਮੈਨੂੰ ਉੱਥੇ ਬੁਲਾ ਕੇ ਤੇ ਆਪਣੇ ਖੇਤਾਂ ਦਾ ਗਾਰਡ ਬਣਾਉਣਾ ਚਾਹੁੰਦੇ ਨੇ। ਕਿਉਂਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਸ਼ੁਰੂ ਦੇ ਵਿੱਚ ਹੀ ਤੁਹਾਨੂੰ ਯਾਦ ਹੋਏਗਾ ਕਿ ਉਹਨੇ ਕਹਿਤਾ ਸੀ ਕਿ ਮੀਆਂ ਇਹ ਗਰਜ ਹੈ ਬਹੁਤ ਪਿਆਰੀ, ਹੋਰ ਸਾਖ ਨਾ ਸੈਨ ਨਾ ਅੰਗਦੇ ਨੇ। ਸੋ ਉਹ
ਆਪਣੇ ਭਰਾਵਾਂ ਦੀ ਸਿੰਸੈਰਿਟੀ ਜਿਹੜੀ ਹੈ ਉਹ ਤੇ ਬਿਲਕੁਲ ਯਕੀਨ ਨਹੀਂ ਕਰਦਾ, ਔਰ ਉਹ ਸਾਫ਼-ਸਾਫ਼ ਕਹਿੰਦਾ ਹੈ ਕਿ ਹੁਣ ਤੁਹਾਡਾ ਵੀ ਇਕਨੋਮਿਕ ਬੈਨੀਫਿਟ ਹੈ, ਯਾਨੀ ਖੇਤਾਂ ਦੀ ਰਾਖੀ ਕਰਨਾ, ਤੇ ਇਸ ਲਈ ਹੁਣ ਤੁਸੀਂ ਮੈਨੂੰ ਸੱਦ ਰਹੇ ਹੋ। ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ ਸਾਡੇ ਨਾਲ ਮੱਥਾ ਕਿਆ ਡਾਇਆ ਉਹਨੇ। ਤੇ ਵਾਰਿਸ ਸ਼ਾਹ ਜਟੇਟੀਆਂ ਮਤਲਬ ਇਹ ਜਿਹੜੀਆਂ ਭਰਜਾਈਆਂ ਨੇ, ਇਹਨਾਂ ਨੂੰ ਕੁਝ ਸਮਝਾਓ ਕਿ ਇਹਨਾਂ ਨੇ ਮੇਰੇ ਨਾਲ ਕੱਲ ਹੀ ਹੁਣ ਦੁਬਾਰਾ ਫੱਡਾ ਕਾਹਦੇ ਲਈ ਪਾਇਆ ਹੈ। ਹੀਰ ਪੁੱਛ ਕੇ ਮਾਹਿਰੇ ਆਪਣੇ ਤੋਂ ਲਿਖਵਾ ਜਵਾਬ ਚਾ ਤੋਰੇ ਆਈ। ਹੀਰ ਨੇ ਆਪਣੇ ਮਾਈ ਤੋਂ ਯਾਨੀ ਰਾਂਝੇ ਤੋਂ ਪੁੱਛ ਕੇ ਤੇ ਜਵਾਬ ਲਿਖ ਕੇ ਘੱਲਿਆ ਹੈ। ਤੁਸਾਂ ਲਿਖਿਆ ਸੂ ਅਸਾਂ ਵਾਚਿਆ ਹੈ, ਸਾਨੂੰ ਵਾਚਦਿਆਂ ਹੀ ਲੱਗਾ ਝੂਰਿਆ ਹੀ। ਤੁਸਾਂ ਲਿਖਿਆ, ਅਸੀਂ ਉਹਦੇ ਤੇ ਗੌਰ ਕੀਤਾ ਹੈ, ਤੇ ਉਹਨੂੰ ਗੌਰ ਕਰਦਿਆਂ ਹੀ ਸਾਨੂੰ ਜਿਹੜਾ ਉਹ ਗਮ ਲੱਗ ਗਿਆ, ਝੋਰਾ ਲੱਗ ਗਿਆ, ਪਛਤਾਵਾ ਲੱਗ ਗਿਆ ਹੈ। ਅਸਾਂ ਜੀਦੋ ਨੂੰ ਚਾਹ ਮਹੀਵਾਲ ਕੀਤਾ, ਕਦੀ ਤੋੜਨਾ ਤੇ ਨਹੀਂ ਤੋੜਿਆ। ਮੈਂ ਜੀਦੋ ਨੂੰ ਆਪਣਾ ਮਹੀਵਾਲ ਬਣਾਇਆ ਹੈ, ਤੇ ਉਹਦੇ ਨਾਲ ਨਾ ਮੈਂ ਤੋੜੀ ਹੈ ਤੇ ਨਾ ਮੈਂ ਕਦੀ ਤੋੜਨੀ ਹੈ। ਕਦੀ ਪਾਨ ਨਾ ਵੱਲ ਤੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸੇ ਜੋੜਿਆ ਹੀ। ਮਤਲਬ ਇਹ ਮੇਰੀ ਤੇ ਜੀਦੋ ਦੀ ਇੰਜੀ ਗੱਲ ਹੈ ਕਿ ਜਿਵੇਂ ਪਾਨ ਦਾ ਪੱਤਾ ਆਪਣੀ ਵੱਲ ਦੇ ਨਾਲ ਜਾ ਕੇ ਫਿਰ ਕਦੀ ਨਹੀਂ ਜੁੜ ਸਕਦਾ। ਮਤਲਬ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਪਾਨ ਦੀ ਵੱਲ ਹੋ, ਯਾਨੀ ਭਰਜਾਈਆਂ ਪਾਨ ਦੀ ਵੱਲ ਨੇ, ਤੇ ਰਾਂਝਾ ਦੁਆਰਾ ਜਾ ਕੇ ਉਹਨਾਂ ਦੇ ਨਾਲ ਜੁੜ ਨਹੀਂ ਸਕਦਾ। ਇਹ ਵੀ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਵਾਰਿਸ ਸ਼ਾਹ ਸਿਰਫ ਜਿਹੜੀ ਜ਼ੋਰ ਦੇਣ ਲਈ ਐਬਸੋਲੂਟ ਇੰਪੋਸੀਬਿਲਿਟੀ ਹੀਰ ਤੇ ਰਾਂਝੇ ਦੇ ਅਲੱਗ ਹੋਣ ਦੀ ਜਿਹੜੀ ਇੰਪੋਸੀਬਿਲਿਟੀ ਹੈ, ਉਹਨੂੰ ਸਟ੍ਰੈਸ ਕਰ ਰਿਹਾ ਹੈ। ਕਦੀ ਪਾਨ ਨਾ ਵੱਲ ਤੇ ਪਤਾ ਹੈ ਨਾ ਤੁਹਾਨੂੰ ਕੀ ਹੁੰਦੀ ਹੈ? ਬੇਲ ਡਾਕਟਰ ਸਾਹਿਬ? ਹਾਂਜੀ। ਤੁਹਾਡੇ ਵੱਲ ਕੀ ਕਹਿੰਦੇ ਨੇ ਕਿਸ਼ੋਰ ਜੀ? ਡਾਕਟਰ ਸਾਹਿਬ ਬੱਲ ਹੀ ਕਹਿੰਦੇ ਨੇ। ਬੱਲ ਹੀ ਕਹਿੰਦੇ ਨੇ? ਹਾਂਜੀ। ਅੱਛਾ। ਗੰਗਾ ਹੱਡੀਆਂ ਮੁੜਦੀਆਂ ਨਹੀਂ ਗਈਆਂ, ਵਕਤ ਗਏ ਨੂੰ ਫੇਰ ਕਿਸ ਮੋੜਿਆ ਹੈ। ਜਿਹੜੀਆਂ ਗੰਗਾ ਦੇ ਵਿੱਚ ਹੱਡੀਆਂ ਰੁੜ ਜਾਂਦੀਆਂ ਨੇ, ਉਹ ਫਿਰ ਵਾਪਸ ਤੇ ਕਦੀ ਨਹੀਂ ਆਉਂਦੀਆਂ, ਤੇ ਜਿਹੜਾ ਵਕਤ ਗੁਜ਼ਰ ਵੀ ਗਿਆ ਹੁੰਦਾ ਹੈ, ਉਹਦਾ ਵੀ ਮੁੜ ਕੇ ਆਉਣਾ ਨਾਮੁਮਕਿਨ ਹੁੰਦਾ ਹੈ। ਹੱਥੋਂ ਛੁੱਟੜੇ ਵਾਹਰੀ ਨਹੀਂ ਮਿਲਦੇ, ਵਾਰਿਸ ਛੱਡਣਾ ਤੇ ਨਹੀਂ ਛੋੜਿਆ। ਜਿਹੜੇ ਹੱਥੋਂ ਛੁੱਟੜੇ ਵਾਰੀ ਨਹੀਂ ਮਿਲਦੇ, ਜਿਹੜੇ ਵਾਰਾਂ ਦੇ ਕੋਲੋਂ, ਵਾਰ ਤੋਂ ਮੈਂ ਤੁਹਾਨੂੰ ਕਈ ਵਾਰ ਦੱਸਿਆ ਕੀ ਹੁੰਦੀ ਹੈ, ਜਿਹੜੀ ਚੋਰ ਨੂੰ ਫੜ ਜਾਂਦੀ ਹੈ, ਉਹ ਵਾਰ ਹੁੰਦੀ ਹੈ। ਤੇ ਜਿਹੜੇ ਵਾਰ ਦੇ ਹੱਥੋਂ ਛੁੱਟ ਜਾਵੇ, ਉਹਨੂੰ ਫਿਰ ਕੋਈ ਨਹੀਂ ਫੜ ਸਕਦਾ। ਠੀਕ ਹੈ ਜੀ? ਜੀ ਕੋਈ
ਅਗਲਾ ਜੀ, ਇਹ ਹੁਣ ਭਰਜਾਈਆਂ ਜਵਾਬ ਦੇ ਰਹੀਆਂ ਨੇ। ਜੇ ਤੂੰ ਸੋਹਣੀ ਹੋਏ ਕਿ ਭਵੇਂ ਸੌਂਕਣ, ਅਸੀਂ ਇੱਕ ਥੀ ਇੱਕ ਚੜ੍ਹਦੀਆਂ ਹਾਂ। ਜੇ ਤੂੰ ਆਪਣੇ ਆਪ ਨੂੰ ਸੋਹਣੀ ਸਮਝ ਕੇ ਤੇ ਸਾਡੀ ਸੌਂਕਣ ਬਣਨਾ ਚਾਹੁੰਦੀ ਹੈ, ਤੇ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਇੱਕ ਤੋਂ ਇੱਕ ਵੱਧ ਹਾਂ, ਯਾਨੀ ਸੋਹਣੇ ਹੋਣ ਵਿੱਚ ਤੇ ਬਾਕੀਆਂ ਗੱਲਾਂ 'ਚ। ਰੱਬ ਜਾਣਦਾ ਹੈ ਸਭੇ ਉਮਰ ਸਾਰੀ, ਅਸੀਂ ਇਸ ਮਹਿਬੂਬ ਦੀਆਂ ਬੰਦੀਆਂ। ਤੇ ਰੱਬ ਜਾਣਦਾ ਹੈ ਕਿ ਅਸੀਂ ਇਸ ਯਾਨੀ ਰਾਂਝੇ ਦੀਆਂ ਅਸੀਂ ਬੰਦੀਆਂ ਹਾਂ, ਅਸੀਂ ਇਹਦੀਆਂ ਗੁਲਾਮ ਹਾਂ। ਅਸੀਂ ਇਸ ਦੇ ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ। ਵਾਹ। ਉਹ ਅਸਾਂ ਦੇ ਨਾਲ ਹੈ ਚੰਨ ਬਣਦਾ, ਅਸੀਂ ਛੇਤੀਆਂ ਨਾਲ ਸੁਹਿੰਦੀਆਂ। ਉਹ ਸਾਡੇ ਨਾਲ, ਉਹ ਅਸਾਂ ਦੇ ਨਾਲ ਹੈ ਚੰਨ ਬਣਦਾ। ਉਹ ਸਾਡੇ ਨਾਲ ਜਦੋਂ ਹੁੰਦਾ ਤੇ ਉਹ ਚੰਦ ਵਗੈਰਾ ਹੁੰਦਾ ਹੈ। ਅਸੀਂ ਛੇਤੀਆਂ ਤੇ ਅਸੀਂ ਖਿੱਤੀਆਂ ਨਾਲ ਸੁਹਿੰਦੀਆਂ। ਖਿੱਤੀਆਂ ਜਿਹੜੀਆਂ, ਖਿੱਤੀਆਂ ਕੀ ਹੁੰਦੀਆਂ ਨੇ? ਇਹ ਡਾਕਟਰ ਸਾਹਿਬ ਤੁਸੀਂ ਮੈਂ ਪਹਿਲੇ ਮੈਂਸ਼ਨ ਕੀਤਾ ਸੀ ਕਿ ਕਹਿਕਸ਼ਾਂ ਦੇ ਜਿਹੜੇ ਜੁਰਮਟ ਦੇ ਸਿਤਾਰੇ ਜਿਹੜੇ ਹੁੰਦੇ ਨੇ ਚਾਰੋਂ ਪਾਸੇ। ਆਹੋ, ਖਿੱਤੀਆਂ ਜਿਹੜੀਆਂ ਨਹੀਂ, ਖਿੱਤੀਆਂ ਜਿਹੜੀਆਂ ਨਾ ਉਹ ਬਿਲਕੁਲ ਸਿਤਾਰਿਆਂ ਦਾ ਜੋੜ ਹੁੰਦਾ ਹੈ, ਜਿਹਦੀ ਮੂਵਮੈਂਟ ਤੋਂ, ਡਾਇਰੈਕਸ਼ਨ ਖਿੱਤੀਆਂ ਤੋਂ ਰਾਤ ਦੇ ਵਕਤ ਦਾ ਅੰਦਾਜ਼ਾ ਲਾਉਂਦੇ ਨੇ। ਅੱਛਾ ਅੱਛਾ। ਉਹਨੂੰ ਖਿੱਤੀਆਂ ਕਿਹਾ ਜਾਂਦਾ ਹੈ। ਮਤਲਬ ਇਹ ਖਿੱਤੀਆਂ ਦਾ ਜਿਹੜਾ ਲਫ਼ਜ਼ ਹੈ, ਇਹ ਮੈਂ ਬਚਪਨ 'ਚ ਬਹੁਤ ਸੁਣਿਆ ਹੈ। ਜਦੋਂ ਉਹਨਾਂ ਨੇ ਗੱਲ ਕਰਨੀ ਹੁੰਦੀ ਸੀ ਨਾ ਰਾਤ, ਕਿਦੋਂ ਕਿ ਇਹ ਕੰਮ ਹੋਇਆ ਤੇ ਉਹ ਖਿੱਤੀਆਂ ਵਿੱਚ ਆ ਜਾਂਦੀਆਂ ਸਨ। ਉਹ ਮਾਰਦਾ ਗਾਲੀਆਂ ਦੇ ਸਾਨੂੰ, ਅਸੀਂ ਫੇਰ ਮੁੜ ਚੋਖਣੇ ਹੋਣੀ। ਉਹ ਸਾਨੂੰ ਮਾਰਦਾ ਹੈ, ਗਾਲਾਂ ਕੱਢਦਾ ਹੈ, ਪਰ ਅਸੀਂ ਫੇਰ ਉਹਦੇ ਸਦਕੇ ਵਾਰੀ ਹੁੰਦੇ ਹਾਂ। ਜਿਸ ਵੇਲੜੇ ਦਾ ਸਾਥੋਂ ਰੁੱਸ ਆਇਆ, ਅਸੀਂ ਹੰਝਰੂ ਰਾਤ ਦੀਆਂ ਰੁਨੀਆਂ। ਉਹ ਜਿਸ ਵੇਲੇ ਦਾ ਸਾਥ ਸਾਡੇ ਕੋਲੋਂ ਰੁੱਸ ਕੇ ਆ ਗਿਆ ਹੈ, ਅਸੀਂ ਹੰਝਰੂ ਮਤਲਬ ਆਂਸੂ, ਅਥਰੂ, ਅਸੀਂ ਅਥਰੂ ਰਾਤ ਦੀਆਂ ਰੋਂਦੀਆਂ। ਅਸੀਂ ਖੂਨ ਦੇ ਅਥਰੂ ਵਗਾ ਰਹੀਆਂ ਹੈ। ਇਹਦੇ ਥਾਂ ਗੁਲਾਮ ਹੋਰ ਲਓ ਸਾਥੋਂ। ਜੇ ਇਹ ਵੀ ਹੋ ਸਕਦਾ ਕਿ ਤੁਸੀਂ ਇਹਦੀ ਜਗ੍ਹਾ ਤੇ ਅਸੀਂ ਕੋਈ ਹੋਰ ਗੁਲਾਮ ਤੁਹਾਨੂੰ ਦੇ ਦਿੰਦੇ ਹਾਂ। ਮਮਨੂਨ ਇਹਸਾਨ ਦੀਆਂ ਹੁੰਦੀਆਂ ਕਿ ਅਸੀਂ ਬਹੁਤ, ਕੀ ਕਹਿਣਾ ਚਾਹੀਦਾ, ਓਬਲਾਈਜ ਫੀਲ ਕਰਾਂਗੇ। ਰਾਂਝੇ ਲਾਲ ਬਾਝੋਂ ਅਸੀਂ ਖਾਰ ਹੋਈਆਂ, ਕੂੰਜਾਂ ਡਾਰ ਥੀ ਅਸੀਂ ਬਛੁੰਨੀਆਂ। ਜਿਹੜਾ ਇਹ ਲਾਲ ਸੀ, ਜਿਹੜਾ ਹੀਰਾ ਸੀਗਾ, ਇਹਦੇ ਬਗੈਰ ਅਸੀਂ ਖਾਰ ਹੋ ਗਈਆਂ। ਤੇ ਇਹ ਇੰਜ ਸਾਨੂੰ ਲੱਗਦਾ ਹੈ ਕਿ ਜਿਵੇਂ ਕੂੰਜ ਜਿਹੜੀ ਹੈ ਉਹ ਡਾਰ ਤੋਂ ਵਿਛੜ ਜਾਂਦੀ ਹੈ, ਤੇ ਫਿਰ ਉਹ ਕਦੀ ਵਿਚਾਰੀ ਰਲ ਨਹੀਂ ਸਕਦੀ ਤੇ ਰੋਂਦੀ ਹੈ। ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ, ਅਸੀਂ ਇਸ ਦੇ ਇਸ਼ਕ ਨੇ ਮੰਨੀਆਂ। ਜੋਗੀ ਤੇ ਆਮ ਤੌਰ ਤੇ ਲੋਕਾਂ ਨੂੰ ਸ਼ੇਵ ਕਰਕੇ ਤੇ ਚੇਲੇ ਬਣਾਉਂਦੇ ਨੇ, ਪਰ ਸਾਨੂੰ ਤੇ ਇਹਦੇ ਇਸ਼ਕ ਨੇ
सानू ते इसदा जिहड़ा इश्क है उन्हें मुन दिता है। वारिस शाह रांझे अगे हथ जोड़ी तेरे प्रेम दी अग ने बुझियां। ते अखीर ते कहंदियां ने कि वारिस शाह अगे यानी रांझे अगे हथ जोड़ के कहना कि ਅਸੀਂ तेरे प्यार दे विच सड़ियां होईयां। ये हुण भरजाइयां दा खाता है। ਡਾਕਟਰ ਸਾਹਿਬ ਇੱਕ ਗੱਲ ਪੁੱਛਣੀ ਸੀ, ਇਹ ਜਿਹੜਾ ਵਿੱਚ ਮਿਸਰਾ ਆ ਕਿ ਅਸੀਂ ਇਸ ਦੇ ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ, ਇਹ ਮਿਸਰਾ ਬੁੱਲੇ ਸ਼ਾਹ ਵੀ ਇਸਤੇਮਾਲ ਕੀਤਾ ਤੇ ਇਹ ਵਾਰਿਸ ਸ਼ਾਹ ਨਾਲ ਪਹਿਲੇ ਇਸਤੇਮਾਲ ਹੋਇਆ ਆ? नहीं, बुल्ले शाह तो पहले सी ना, वारिस अच्छा, शाह फिर ओ ठीक है, सॉरी मेरे मुझे नहीं पता, आई फॉरगॉट। ठीक है। हाँ, डॉक्टर साहब मैं शाह से बुल्ले शाह कम से कम कोई 40 साल सीनियर सीगा। ਇਹ ਤਰਕੀਬ ਜਿਹੜੀ ਹੈ ਨਾ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ, ਇਹ ਬੁੱਲੇ ਸ਼ਾਹ ਵੀ ਇਸਤੇਮਾਲ ਕੀਤੀ। ਇਹ ਡਾਕਟਰ ਸਾਹਿਬ ਸ਼ਾਹ ਹੁਸੈਨ ਦੀ ਕਾਫੀ ਨਹੀਂ, ਚੰਗੀਆਂ ਕਿ ਮੰਦੀਆਂ ਸਾਹਿਬ ਤੇਰੀ ਹਾਂ, ਬਲਦੀ। ਸ਼ਾਹ ਹੁਸੈਨ। हाँ, शाह हुसैन की भी लाइन आ गई, बुल्ले शाह की भी है। ये भी एक बड़ी कॉमन इमेजरी है क्लासिकल लिटरेचर की। सही। अगला जी, चूचक सियाल तो लिख के नाल चोरी हीर सियाल ने कही बतीत है नहीं। हीर ने अपने प्यो चूचक सियाल तो चोरी जिहड़ा खत लिखिया ਉਹਦੇ ਵਿੱਚ ਇਹ ਗੱਲ ਕਹੀ। ਬਤੀਤ ਦਾ ਮਤਲਬ ਹੈ ਗੱਲ ਕਰਨਾ, ਬਾਤ ਤੋਂ ਬਣਿਆ। ਜਿਵੇਂ ਅਸੀਂ ਕਹਿੰਦੇ ਨਾ ਬਾਤ ਕਰਨਾ, ਬਾਤ ਤੋਂ ਹੀ ਬਤੀਤ ਬਣਿਆ ਹੈ। ਗੁੱਡ ਟੂ ਨੋ ਡਾਕਟਰ ਸਾਹਿਬ। ਸਾਡੀ ਖੈਰ ਤੁਹਾਡੀ ਖੈਰ ਚਾਹਾਂ, ਚਿੱਠੀ ਖਤ ਦੇ ਲਿਖਣ ਦੀ ਰੀਤ ਹੈ ਨਹੀਂ। ਇਹ ਤੁਸੀਂ ਸਮਝ ਗਏ ਹੋ। ਹੋਰ ਰਾਂਝੇ ਦੇ ਗੱਲ ਜੋ ਲਿਖਿਆ ਜੇ, ਇਹ ਬਾਤ ਮੇਰੀ ਅਨਾਨੀਤ ਹੈ ਨਹੀਂ। ਤੇ ਹੋਰ ਜਿਹੜੀ ਤੁਸੀਂ ਰਾਂਝੇ ਦੇ ਨਾਲ ਦੀ ਰਾਂਝੇ ਦੇ ਬਾਰੇ ਜੋ ਕੁਝ ਕਿਹਾ ਹੈ, ਇਹ ਤੇ ਮੇਰੇ ਬਹੁਤ ਮੇਰੀ ਅਨਾ ਦਾ, ਮੇਰੀ ਮੈਂ ਦਾ ਹਿੱਸਾ ਹੈਗੀ ਹੈ। ਇਹਦੇ ਤੇ ਮਤਲਬ ਦੂਜੇ ਮਹੀਨਿਆਂ 'ਚ ਇਹਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ। ਰੱਖਾਂ ਚਾਹ ਮੁਸਹਫ ਕੁਰਾਨ, ਉਸਨੂੰ ਕਸਮ ਖਾਏ ਕਿ ਵਿੱਚ ਮਸੀਤ ਹੈ ਨਹੀਂ। ਯਾਨੀ ਮੈਂ ਮਸੀਤ ਵਿੱਚ ਕੁਰਾਨ ਰੱਖ ਕੇ ਕਸਮ ਖਾਧੀ ਹੈ ਕਿ ਮੈਂ ਉਹਦੇ ਨਾਲ ਰਵਾਂਗੀ। ਤੁਸੀਂ ਮਗਰ ਕਿਉਂ ਇਸ ਦੇ ਉੱਠ ਪਈਆਂ, ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨਹੀਂ। ਅਸੀਂ ਤ੍ਰਿੰਜਣਾ ਵਿੱਚ ਚਾਹ ਬਹਿਨੀਆਂ ਹਾਂ, ਸਾਨੂੰ ਗਾਵਣਾ ਇਸ ਦਾ ਗੀਤ ਹੈ ਨਹੀਂ। ਅਸੀਂ ਜਿੰਨਾ ਤ੍ਰਿੰਜਣਾ ਵਿੱਚ ਅਸੀਂ ਬਹਿਨੇ ਹਾਂ, ਉਹਦੇ ਵਿੱਚ ਅਸੀਂ ਗੀਤ ਵੀ ਇਹਦਾ ਹੀ ਗਾਉਂਦੇ ਹਾਂ, ਰਾਂਝੇ ਦਾ ਹੀ। ਦੇ ਛੇੜ ਮੱਝੀ ਬੜੇ ਝਲ ਵੇਲੇ, ਦਿਨ ਦੇ ਵੇਲੇ ਇਹ ਮੱਝਾਂ ਨੂੰ ਵੇਖ ਕੇ ਤੇ ਝਲ ਯਾਨੀ ਜੰਗਲ ਦੇ ਵਿੱਚ, ਜੰਗਲ ਵੇਲੇ ਵਿੱਚ ਵੜ ਜਾਂਦਾ ਹੈ। ਤੇ ਇਹੋ ਇਸ ਮੁੰਡੇ ਦੀ ਰੀਤ ਹੈ, ਯਾਨੀ ਇਹੋ ਇਹਦੀ ਰੂਟੀਨ ਹੈ। ਰਾਤੀ ਆਣ ਅੱਲਾ ਨੂੰ ਯਾਦ ਕਰਦਾ, ਵਾਰਿਸ ਸ਼ਾਹ ਦੇ ਨਾਲ ਉਦਮੀਤ ਹੈ ਨਹੀਂ। ਤੇ ਰਾਤ ਆ ਕੇ ਅੱਲਾ ਨੂੰ ਯਾਦ ਕਰਦਾ ਰਹਿੰਦਾ ਹੈ ਤੇ ਵਾਰਿਸ ਸ਼ਾਹ ਦੇ ਨਾਲ, ਇਹਦੀ ਵਾਰਿਸ ਸ਼ਾਹ ਦੇ ਨਾਲ ਏਕਤਾ ਹੈ। ਉਦਮੀਤ ਮਤਲਬ ਏਕਤਾ ਹੈ। ਇਹ ਡਾਕਟਰ ਸਾਹਿਬ ਉਦਮੀਤ ਦਾ ਮਤਲਬ ਕਿਧਰੇ ਪਹਿਲੇ ਸੀ, ਮੈਂ ਸ਼ਾਇਦ ਸੁਣਿਆ ਸੀ ਤੁਹਾਡੇ ਕੋਲ ਜਾਂ ਕਿਧਰੋਂ, कि प्रेम ख्वारी में मस्त। जी, प्रेम ख्वारी में मस्त, के
ਪ੍ਰੇਮ ਚ ਮਸਤ ਉਦਮੀਅਤ ਦਾ ਮਤਲਬ ਆਹੋ ਆਹੋ ਬਿਲਕੁਲ ਉਹ ਮਤਲਬ ਹੁਣ ਉਹ ਅਦਮੀਤ ਹੁਣ ਦੂਜੀ ਤਰ੍ਹਾਂ ਲਫ਼ਜ਼ ਵਰਤਿਆ ਗਿਆ ਹੈ ਨਾ ਤਾਂ ਉਸ ਹਿਸਾਬ ਨਾਲ ਉਹਨੂੰ ਇੰਟਰਪ੍ਰੇਟ ਕਰਾਂਗੇ ਨਾ। ਇੱਥੇ ਅਸੀਂ ਕਿਸ ਨਾਲ ਕਰਾਂਗੇ ਕਿ ਵਾਰਿਸ ਸ਼ਾਹ ਦੇ ਨਾਲ ਉਦਮੀਤ ਹੈ ਨਹੀਂ, ਇੱਥੇ ਹੁਣ ਅਸੀਂ ਕੀ ਕਹਾਂਗੇ? ਮਤਲਬ ਵਾਰਿਸ ਸ਼ਾਹ ਦੇ ਨਾਲ ਵਾਰਿਸ ਸ਼ਾਹ ਦੇ ਬਾਲੇ ਨਸ਼ੇ ਦੇ ਵਿੱਚ ਦੋਵੇਂ ਇੱਕ ਨੇ। ਅੱਛਾ ਠੀਕ, ਮਸਤ ਨੇ ਦੋਵੇਂ ਐਸੇ ਪ੍ਰੇਮ ਦੇ ਨਸ਼ੇ ਚ। ਹਾਂਜੀ ਹਾਂਜੀ ਅੱਛਾ ਜੀ ਹੁਣ ਇੱਕ ਵਾਰੀ ਇੱਕ ਇੱਕ ਬੰਦ ਪੜ ਲਓ। ਮੈਂ ਅਗਲਾ ਪੜ ਲਾਂਗਾ, ਲੰਮਾ ਥੋੜਾ ਜਿਹਾ ਲੰਮਾ, ਤੁਸੀਂ ਪੜ ਲਓ ਕੋਈ 165। Who wants to read? ਮੈਂ ਕਿਹੜਾ ਵੀ ਪੜੀ ਸਕਦੀ ਹਾਂ। ਮਧਿਆ, you want to go ahead first? Yeah, ਮਧਿਆ 165 ਤੁਸੀਂ ਪੜੋ ਐਸ ਛੋਟਾ ਬੰਦ। Okay. Okay. ਜਦੋਂ ਖਤ ਦਿੱਤਾ ਲਿਆ ਕਾਸਤਾ ਨੇ, ਨਦੀ ਹੀਰ ਨੇ ਤੁਰਤ ਪੜਿਆਈ ਪੜਾਇਆ ਸਾਰੇ ਪੜ੍ਹਾਇਆ ਹੀ। ਮਾਮਲੇ ਪੜਾਇਆ ਹੀ ਪਰਾਇਆ ਹੈ sorry okay ਪਰਾਇਆ ਹੀ ਸਾਰੇ ਮਾਮਲੇ ਉਤੇ is that what I can't say that ਉੱਤੇ ਵਜਾਪ ਸਾਰੇ ਗਲ ਲਿਖਿਆ ਵਿੱਚ ਸੁਣਾਇਆ ਹੀ ਗਿਲਾ ਹੁੰਦਾ ਸ਼ਿਕਾਇਤ ਲਿਖਿਆ ਵਿੱਚ ਸੁਣਾਇਆ ਹੀ ਗੁੱਲੋ ਮੋੜ ਕੇ ਗੱਲੋ ਮੋੜ ਕੇ sorry I'm reading from the wrong one, hang on. Gulo mor ke devar asadre nu ਮੁੰਡਾ ਰੋਸਾ ਧਾਰਿਓ ਆਇਆ ਹੀ। ਹੈਲੋ ਮਧਿਆ ਨਹੀਂ ਮਧਿਆ ਕਿੱਥੇ? ਬੁੱਕ ਲੈਣ ਗਈ ਸ਼ਾਇਦ ਉਹਨੇ, ਕਹਿ ਰਹੀ ਸੀ ਕਿ ਮੈਂ ਦੂਸਰੀ ਬੁੱਕ ਤੋਂ ਪੜ੍ਹਨੀ ਹੈ। ਅੱਛਾ ਤੁਸੀਂ ਅਗਲਾ ਬੰਦ ਪੜੋ। ਭਾਈਆਂ ਭਾਬੀਆਂ ਚਾਹ ਜਵਾਬ ਦਿੱਤਾ, ਸਾਨੂੰ ਦੇਸ਼ ਦੀ ਚਾਹ ਤਰਾਇਓ ਨੇ, ਬੋਏ ਖੋ ਕੇ ਬਾਪ ਦਾ ਲਿਆ ਵਿਰਸਾ, ਮੈਨੂੰ ਆਪਣੇ ਗਲੋਂ ਚਾ ਲਾਇਓ ਨੇ, ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਨਾ ਕਬੂਲ ਕੋਈ ਸੱਚ ਨਾ ਕੌਲ ਨਿਭਾਇਓ ਨੇ, ਮੈਨੂੰ ਦੇ ਜਵਾਬ ਚਾ ਕੱਢਿਓ ਨੇ, ਹਲ ਜੋ ਕਿਆਰੜਾ ਕੋਈ ਸੱਚ ਨਾ ਕੌਲ, ਹਾਂਜੀ ਸੱਚ ਨਾ ਕੌਲ ਨਿਭਾਇਓ ਨੇ, ਮੈਨੂੰ ਦੇ ਜਵਾਬ ਚਾ ਕੱਢਿਓ ਨੇ, ਹਲ ਜੋ ਕਿਆਰੜਾ ਵਾਇਓ ਨੇ, ਰਲ ਰਨ ਖਸਮਾ ਮੈਨੂੰ ਠਿੱਠ ਕੀਤਾ, ਮੇਰਾ ਅਰਸ਼ ਦਾ ਕਿੰਗਰਾ ਢਾਇਓ ਨੇ, ਨਿਤ ਬੋਲੀਆਂ ਮਾਰਦੀਆਂ ਜਾ ਸਿਆਲੀ, ਮੇਰਾ ਕੱਢਣਾ ਦੇਸ਼ ਥੀ ਚਾਇਓ ਨੇ, ਅਸੀਂ ਹੀਰ ਸਿਆਲ ਦੇ ਝਾਕ ਲੱਗੇ, ਜੱਟੀ ਮਹਿਰ ਦੇ ਨਾਲ ਦਿਲ ਫਾਇਓ ਨੇ, ਹੁਣ ਚਿੱਠੀਆਂ ਲਿਖ ਕੇ ਘੱਲੀਆਂ ਨੇ, ਰਾਖਾ ਖੇਤੜੀ ਨੂੰ ਜਦੋਂ ਚਾਹਿਓ ਨੇ, ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਸਾਡੇ ਨਾਲ ਮੱਥਾ ਕਿਹਾ ਡਾਇਓ ਨੇ। ਚਲੋ ਠੀਕ। ਬੰਦ ਨੰਬਰ 167। ਹੀਰ ਪੁੱਛ ਕੇ ਮਾਇੜੇ ਆਪਣੇ ਤੋਂ ਲਿਖਵਾ ਜਵਾਬ ਚਾ ਟੋਰਿਆ ਈ, ਤੁਸਾਂ ਲਿਖਿਆ ਸੋ ਅਸਾਂ ਵਾਚਿਆ, ਸਾਨੂੰ ਵਾਚਦਿਆਂ ਹੀ ਲਗਾ ਜੂਰਿਆ ਈ, ਅਸਾਂ ਦੀਦੋ ਨੂੰ ਚਾ ਮਾਈਵਾਲ ਕੀਤਾ, ਕਦੀ ਤੋੜਨਾ ਤੇ ਨਾ ਹੀ ਤੋੜਿਆ ਈ, ਕਦੀ ਪਾਨ ਨਾ ਵੱਲ ਥੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸੇ ਜੋੜਿਆ ਈ, ਗੰਗਾ ਹੱਡੀਆਂ ਮੁਰਦੀਆਂ ਨਹੀਂ, ਗਿਆਏ ਵਕਤ ਗਏ ਨੂੰ ਫੇਰ ਕਿਸ ਮੋੜਿਆ ਈ, ਹੱਥੋਂ ਛੁੱਟੜੇ ਵਾਇਰੇ ਨਹੀਂ ਮਿਲਦੇ, ਵਾਰਿਸ ਛੱਡਣਾ ਤੇ ਨਾ ਹੀ ਛੋੜਿਆ ਈ। ਚਲੋ ਅਗਲਾ ਵੀ ਤੁਸੀਂ ਪੜ੍ਹ ਦਿਓ।
बन नंबर 168 जे तू सोनी हुई के पवें सौकन असी एक थी एक चढ़ांदियां हां रब जान ਚੜੇਂਦੀਆਂ चढ़ेंदियां हां रब जानदा है सबे उमर असी ऐस महबूब दियां बंदियां हां असी ऐस दे मगर दीवानियां हां भावें चंगियां ते भावें मंदियां हां ओ असां दे नाल है चन बंदा असी खितियां नाल सुहिंदियां हां ओ मारदा गालियां दे सानू ऐस फेर मोड़ चोखने हुंदियां हां जिस वेलड़े दा साथू रुस आया असी हंजरूआं रुत दियां रोंदियां हां ਰਾਤ ਦੀਆਂ रत दियां रोंदियां हां एदे थां गुलाम होर लू साथू ममनून एहसान दियां होनियां हां रांझे लाल बाजों असी खार होइयां कूंजां डार थी असी वछुनियां हां जोगी लोकां नू मुन के करन चेले असी ऐस दे इश्क दियां मुनियां हां वारिस शाह रांझे अगे हथ जोड़ी तेरे प्रेम दी अग नी भुनियां हां ठीक चलो जी सही साहब अगला तुसी पढ़ दियो अच्छा जी चूचक सियाल थों लिख के नाल चोरी हीर सियाल ने कही बतीत है नी साडी खैर तू साडड़ी खैर चाहां चिट्ठी खत दे लिखन दी रीत है नी और रंज दी गल जो लिखिया जे यह बात मेरी अनानीत है नी रखा चाह मुसहफ कुरान उसनू कसम खाए के विच मसीत है नी तुसी मगर क्यों ऐसते उठ पईयां ऐदी असां दे नाल प्रीत है नी असी त्रिंजना विच जा बहनियां हां सानू गावना ऐस दा गीत है नी दिने छेड़ मज्जी वड़े झल बेले ऐस मुंडरे दी यह रीत है नी राती आन अल्लाह नू याद करदा वारशा दे नाल उदमीत है नी हाँ मेरा ख्याल आज इन्ना ही इत्थे ही तक मुका दिन्ने हैं जी क्योंकि एक तो मेरा चार्ज भी मुक रहा है ते दूसरे अपना अमरजीत ते बीबा जी भी बहुत पिछे रह जाएंगे ठीक ते उन्होंने भी नाल रलाना है अगली बारी नहीं मैं वीडियो अपलोड कर देंगे वैसे वो तो हुंदा है पर जेड़ा हाँ ठीक 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 अंडरस्टूड ठीक 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 डॉक्टर साहब अच्छा मैं एक गल सॉरी पुछनी सी ए मैं पिछली दफा भी नोटिस कीता ते इस बारी भी नोटिस कीता कि ए जेड़ी खत पे लिखण होने ना ए भाबियां हीर की लिखनियां ते चूचक जेड़ा आया वो उसके भरावां की उन्हां नी कम्युनिकेशन ही क्रॉस कम्युनिकेशन नहीं औरतां नाल जनानियां नी जनानियां नाल ते मर्दां नी मर्दां नाल बिल्कुल उस जमाने ना नॉर्म तुसां की दिसना पिया कि उस तरह नी कोई कम्युनिकेशन नहीं बिल्कुल बिल्कुल मतलब ये है कि मतलब ये है कि जवाब भी जेड़ा है जवाब भी तुसी देखो ना कि जेड़ा जेड़ा चूचक दा जवाब है यानी एक मर्द दा जेड़ा जवाब है मर्दां नू वो कन्फ्रंटेशनल है जी वो कन्फ्रंटेशनल है कि ਉਹਦੇ ਵਿੱਚ ਮਿਸਾਲ ਦੇ ਤੌਰ ਤੇ ਹੈ ਕਿ ਇਹ ਤੇ ਤੁਹਾਡਾ ਮੁੰਡਾ ਜੇ ਅਸੀਂ ਖੋਹ ਲਿਆ ਤੇ ਤੂੰ ਕੀ ਕਰ ਲੋਗੇ ਸਾਡਾ ਤੁਸੀਂ ਇਹ ਸੈਂਸ ਹੈ ਨਾ ਉਹਦੀ ਤੇ ਜਿਹੜੀਆਂ ਔਰਤਾਂ ਦਾ ਡਾਇਲਾਗ ਹੈ ਉਹ ਦੋ ਸੈਟ ਹੀਰ ਤੇ ਭਰਜਾਈਆਂ ਇਸ ਦੇ ਉੱਤੇ बहस कर रही ने एक दूजे दे नाल खतां च कि एदियां वड्डियां दीवानियां तुसी हो के असी हैं सेंसुअल सेंसुअलिटी इन एक्शन इथे तुसी देखो कि वो इथे वो देखो कि तुसी वो अपने अपने गुण विखा के रांझे नू मोहना चाहुंदियां ने ਜਿਹੜੀ ਕਿ ਚੂਚਕ ਤੇ ਉਹਦੇ ਭਰਾਵਾਂ ਦੇ ਵਿੱਚ ਨਹੀਂ ਹੈ
बिल्कुल डिफरेंट अप्रोच है। सो ये बारिशा ते बहुत डिफरेंशिएट करता है ना औरत के मर्द के सुभाਅ ਦੇ ਵਿੱਚ ਉਹਦੇ ਜਿਹੜੇ ਸੋਚਣ ਦੇ ਪੈਟਰਨ ਨੇ ਉਹਨਾਂ ਵਿੱਚ ਬਹੁਤ ਵੱਖਰਾ ਵੱਖਰਾ ਕਰਕੇ ਉਹਨਾਂ ਨੂੰ ਵਰਤਦਾ ਹੈ ਤੇ ਆਮ ਤੌਰ ਦੇ ਉੱਤੇ ਜਿਹੜੀ ਉਹਨੇ ਗੱਲ ਜਿਹੜੀ ਕਿਸੇ ਦੇ ਵਿੱਚ ਜਿਹੜੀ ਗੱਲ ਅੱਗੇ ਤੋਰਨੀ ਹੁੰਦੀ ਹੈ ਉਹ ਆਮ ਤੌਰ ਤੇ ਔਰਤਾਂ ਦੇ ਡਾਇਲਾਗ ਨਾਲ ਤੁਰਦੀ ਹੈ ਮਰਦਾਂ ਦੇ ਡਾਇਲਾਗ ਵਿੱਚ ਐਵੇਂ ਅਜ਼ਾਫੀ ਹੁੰਦਾ ਹੈ जी जी Sorry, can I ask a question? And I'm just looking at 168. You know the last line where it says Varis Shah Ranje Age Hat Jori. I don't know if I've noticed this before, but usually Varis Shah's the spectator, or he's narrating, but he's interacting with Ranja. Has he done that before? Or am I making it into a big thing? ਨਹੀਂ ਇਹਨੂੰ ਤੁਸੀਂ ਗਾਲਬਨ ਐਵੇਂ ਸਮਝ ਰਹੇ ਹੋ ਕਿ ਵਾਰਿਸ ਸ਼ਾਹ ਰਾਂਝੇ ਅੱਗੇ ਹੱਥ ਜੋੜੀ ਵਾਰਿਸ ਸ਼ਾਹ ਜਿਹੜਾ ਹੱਥ ਜੋੜੇ ਰਾਂਝੇ ਦੇ ਅੱਗੇ ਇਹ ਇੰਜ ਨਹੀਂ ਹੈ ਲਾਈਨ Oh, okay. ਇਹ ਲਾਈਨ ਇੰਜ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਭਰਜਾਈਆਂ ਬਣ ਗਿਆ ਹੈ ਇੱਥੇ Okay. ਉਹ ਭਰਜਾਈਆਂ ਦੀ ਰਿਪਰੈਜ਼ੈਂਟੇਸ਼ਨ ਕਰਦਿਆਂ ਕਹਿ ਰਿਹਾ ਹੈ ਕਿ ਰਾਂਝੇ ਅੱਗੇ ਹੱਥ ਜੋੜੀ ਹੀਰ ਨੂੰ ਕਹਿ ਰਿਹਾ ਹੈ Oh, okay, sorry, I misunderstood. Okay, thank you. ਮੈਨੂੰ ਪਤਾ ਸੀ ਇਹ ਭੁਲੇਖਾ ਪੈ ਸਕਦਾ ਕਿ ਵਾਰਿਸ ਸ਼ਾਹ ਰਾਂਝੇ ਅੱਗੇ ਹੱਥ ਜੋੜੀ Ajodi, ਯਾਨੀ yeah. ਵਾਰਿਸ ਸ਼ਾਹ ਨੂੰ ਕਿਹਾ ਜਾ ਰਿਹਾ ਕਿ ਤੂੰ ਰਾਂਝੇ ਅੱਗੇ ਹੱਥ ਜੋੜੀ ਇੰਜ ਨਹੀਂ ਹੈ No, okay, sorry. नहीं नहीं इट्स अ गुड पॉइंट अच्छा हो गया क्लियर हो गया डॉक्टर साहब ये कर ਹਾਂ ਅੱਛਾ ਤੇ ਖੈਰ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਐਲਾਨ ਵੀ ਕਰ ਚੁੱਕੇ ਹਾਂ ਦੱਸ ਵੀ ਚੁੱਕੇ ਹਾਂ ਕਿ ਐਸ ਸੈਚਰਡੇ ਸੰਗਤ ਨੂੰ ਅਸੀਂ ਗੁਰੂ ਨਾਨਕ ਜੀ ਦਾ ਜੀ ਸਾਹਿਬ ਪੜ੍ਹਨਾ ਹੈ ਜਾਪਜੀ ਸਾਹਿਬ ਜਿਹੜਾ ਹੈ ਉਹ ਕੋਈ 38 ਪੌੜੀਆਂ ਨੇ ਤੇ ਕੋਸ਼ਿਸ਼ ਇਹ ਕਰਨੀ ਹੈ ਮੈਂ ਕਿ ਇੱਕ ਪੌੜੀ ਜਿਹੜੀ ਹੈ ਅਗਰ ਲੰਮੀ ਹੈ ਤੇ ਫਿਰ ਇੱਕ ਤੇ ਅਗਰ ਬਹੁਤ ਛੋਟੀਆਂ ਪੌੜੀਆਂ ਵੀ ਹੈ ਨੇ ਉਹਦੇ ਵਿੱਚ ਉਹ 2 ਪੌੜੀਆਂ ਪੜਾਂਗੇ ਤੇ ਮੇਰਾ ਖਿਆਲ ਹੈ ਕਿ ਇਹ ਬਹੁਤ ਤੁਹਾਡੇ ਸਾਰਿਆਂ ਲਈ ਯੂਨੀਕ ਓਪਰਚੁਨਿਟੀ ਹੋਏਗੀ ਗੁਰੂ ਨਾਨਕ ਦਾ ਕਲਾਮ ਪੜ੍ਹਨ ਦੀ ਕਿਉਂਕਿ ਗੁਰੂ ਨਾਨਕ ਦਾ ਕਲਾਮ ਪੜ੍ਹਾਉਣ ਵਾਲੇ ਕੋਈ ਹੈ ਨਹੀਂ ਹੈ ਪਾਕਿਸਤਾਨ 'ਚ ਨਜਮ ਹੁਸੈਨ ਸਈਦ ਸਾਹਿਬ ਕਰਦੇ ਨੇ ਵਿੱਚ ਸੀਜ਼ਨਲੀ ਕਰਦੇ ਨੇ ਉਹ ਲੇਕਿਨ ਇਹ ਹੈ ਕਿ ਉਹਨਾਂ ਤੋਂ ਇਲਾਵਾ ਤਾਂ ਹੋਰ ਨਹੀਂ ਕੋਈ ਵੀ ਕਰਦਾ ਤੇ ਮੇਰੀ ਖਾਸ਼ ਹੈ ਕਿ ਤੁਸੀਂ ਜਿਹੜੇ ਵਾਕਈ ਪੰਜਾਬੀ ਦੇ ਨੂੰ ਬਹੁਤ ਡੂੰਘਾਈ ਵਿੱਚ ਵੇਖਣਾ ਚਾਹੁੰਦੇ ਹੋ ਤੁਹਾਨੂੰ ਚਾਹੀਦਾ ਇਹ ਹੈ ਕਿ ਤੁਸੀਂ ਜਪਜੀ ਸਾਹਿਬ ਨੂੰ ਜ਼ਰੂਰ ਪੜ੍ਹ ਲਓ ਕਿਉਂਕਿ ਜਿਹੜੀ ਪੰਜਾਬੀ ਫਿਲਾਸਫੀ ਹੈ ਉਹ ਅਸਲ ਦੇ ਵਿੱਚ ਉਹਨੂੰ ਗੁਰੂ ਨਾਨਕ ਨੇ ਹੀ ਉਹਨੂੰ ਸਮਰਾਈਜ਼ ਕੀਤਾ ਹੈ ਔਰ ਮੰਤਕੀ ਤੌਰ ਤੇ ਲੌਜਿਕ ਦੇ ਨਾਲ
ਜਿਹੜਾ ਹੈ ਉਹਨੂੰ ਆਪਣੀਆਂ ਦਲੀਲਾਂ ਜਿਹੜੀਆਂ ਦਿੱਤੀਆਂ ਨੇ। ਔਰ ਇਹ ਜਿਹੜੀ ਗੁਰੂ ਨਾਨਕ ਜੀ ਦੀ ਬੇਸਿਕਲੀ ਇਹ ਡਾਇਲਾਗ ਹੈਗਾ ਦੂਸਰੇ ਸਕੂਲਸ ਆਫ ਥਾਟਸ ਦੇ ਨਾਲ। ਜਿੰਨੇ ਵੀ ਸਕੂਲ ਆਫ ਥਾਟਸ ਨੇ ਉਸ ਵੇਲੇ ਉਹਨਾਂ ਦੇ ਨਾਲ ਇੱਕ ਡਾਇਲਾਗ ਹੈ। ਇਹ ਗੁਰੂ ਨਾਨਕ ਦੀ ਅਖੀਰੀ ਲਿਖਤ ਸੀਗੀ, ਆਖਰੀ ਲਿਖਤ ਇਹ ਸੀਗੀ। ਤੇ ਇਹਦਾ ਮਤਲਬ ਇਹ ਹੋਇਆ ਆਖਰੀ ਲਿਖਤ ਦਾ ਕਿ ਇਹ ਜਦੋਂ ਬਾਬੇ ਨੇ ਸਭ ਕੁਝ ਦੇਖ ਲਿਆ, ਐਕਸਪੀਰੀਅੰਸ ਕਰ ਲਿਆ, ਪੜ੍ਹ ਲਿਆ, ਬਹਿਸਾਂ ਕਰ ਲਈਆਂ, ਤੇ ਇਹ ਨਿਚੋੜ ਕੱਢਿਆ ਉਹਦਾ ਸਾਰਾ। ਤੇ ਮੈਂ ਤੇ ਤੁਹਾਨੂੰ ਇਨਕਰੇਜ ਕਰਾਂਗਾ ਕਿ ਤੁਸੀਂ ਸੰਗਤ ਦੇ ਵਿੱਚ ਇਹਨੂੰ ਆ ਕੇ ਪੜ੍ਹੋ। ਹੁਣ ਇਹ ਮੈਨੂੰ ਨਹੀਂ ਸਮਝ ਆ ਰਹੀ ਕਿ ਸੰਗਤ ਦੇ ਵਿੱਚ ਪੜ੍ਹਿਆ ਹੈ ਕਿਵੇਂ ਜਾਏਗਾ, ਕਿਉਂਕਿ ਜਦੋਂ ਅਸੀਂ ਸ਼ਾਹ ਹੁਸੈਨ ਨੂੰ ਪੜ੍ਹਦੇ ਸਾਂ ਤੇ ਉਹ ਤੇ ਉਹਦੀ ਜਿਹੜੀ ਇਬਾਰਤ ਹੈ ਉਹ ਤੇ ਤੁਹਾਨੂੰ ਆਮ ਸਮਝ ਆ ਜਾਂਦੀ ਸੀ, ਸਿੱਧੀ ਆ ਜਾਂਦੀ। ਹਾਂਜੀ, ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਇਬਾਰਤ ਸਿੱਧੀ ਨਹੀਂ ਹੈਗੀ। ਇਹ ਕਾਫੀ ਕੰਪਲਿਕੇਟਡ ਇਬਾਰਤ ਹੈ। ਤੇ ਮੈਂ ਚਾਹੁੰਦਾ ਇਹ ਹੈ ਕਿ ਇਹ ਕੋਈ ਲੈਕਚਰਾਂ ਦਾ ਸਿਲਸਿਲਾ ਮੇਰਾ ਵੀ ਨਾ ਹੋਵੇ, ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਪੜ੍ਹਿਆ ਜਾਵੇ। ਤੁਸੀਂ ਵੀ ਉਹਦੇ ਸਾਰੇ ਹਿੱਸੇਦਾਰ ਹੋ। ਕਿਉਂ ਜੀ? ਕੀ ਤੁਹਾਡੀ ਕੀ ਇਸ ਸਿਲਸਿਲੇ 'ਚ ਕੀ ਮਸ਼ਵਰਾ ਹੈ ਤੁਹਾਡੀ? ਕਿਵੇਂ ਕੀਤਾ ਜਾਏ? Are we going to keep the format जैसे शाह हुसैन के लिए करते थे, where we all read, or no? नहीं, फॉर्मेट तो वो ही सेम होगा। Okay. लेकिन ये है कि मेरा ख्याल है कि ਇਹਦੇ ਵਿੱਚ ਗੁਰੂ ਨਾਨਕ ਦੇ ਸਿਲਸਿਲੇ ਵਿੱਚ ਜਿਹੜਾ ਉਹ ਟੈਕਸਟ ਪਹਿਲੇ ਮੈਨੂੰ ਪੜ੍ਹ ਕੇ ਦੱਸਣੀ ਪਏਗੀ ਤੁਹਾਨੂੰ। So like how Zubair did okay akhra ਤੇ de maine ਫਿਰ ਉਹ ਟੈਕਸਟ ਸਾਰੇ ਵਾਰੋ ਵਾਰੀ ਪੜ੍ਹਨ। Okay. Yeah, if in the beginning you explain it in the beginning of the sangat and then we read, is that, I don't know, what do you think, Saiju? ਹਾਂ, ਲੇਕਿਨ ਇਹ ਹੈ ਕਿ ਇਹਦੇ ਉੱਤੇ ਗੁਰੂ ਨਾਨਕ ਦੇ ਉੱਤੇ ਤੁਸੀਂ ਉਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਸਾਈਡ ਟਰੈਕਿੰਗ ਜਿਹੜੀਆਂ ਸਪੈਕੂਲੇਸ਼ਨਸ ਨਹੀਂ ਕਰ ਸਕਦੇ, ਜਿਹੜੀਆਂ ਸ਼ਾਹ ਹੁਸੈਨ ਦੇ ਵਿੱਚ ਤੁਸੀਂ ਕਰ ਸਕਦੇ ਸੋ। ਡਾਕਟਰ ਸਾਹਿਬ, ਇੱਕ ਦੋ ਸੰਗਤਾਂ ਜਦੋਂ ਹੋਣਗੀਆਂ ਨਾ ਤੇ ਫਿਰ ਉਦੋਂ ਸਮਝ ਲੱਗੇਗਾ ਕਿ ਅਸੀਂ ਸਾਡੀ ਫਾਊਂਡੇਸ਼ਨ ਜਿਹੜੀ ਹੈ ਉਹ ਬਣਨੀ ਸ਼ੁਰੂ ਹੋਏਗੀ। ਤੇ ਬਿਲਕੁਲ ਇਟਸ ਐਬਸੋਲੂਟਲੀ रिकॉर्डिंग ऑफ ਜੀ ਹਾਂਜੀ।